ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਮੋਦੀ ਸਰਕਾਰ ਨੂੰ ਬਣਿਆ ਅਜੇ ਕੁਝ ਸਮਾਂ ਹੀ ਹੋਇਆ ਹੈ, ਉਸ ਦੀ ਹਿੰਦੂਵਾਦੀ ਨੀਤੀ ਜਗ ਜ਼ਾਹਿਰ ਹੋਣ ਲੱਗ ਪਈ ਹੈ। ਅਸੀਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਗਤਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਆ ਰਹੇ ਹਾਂ ਕਿ ਮੋਦੀ ਸਰਕਾਰ ਭਾਰਤ ਨੂੰ ਪੂਰਨ ਤੌਰ ਤੇ ਹਿੰਦੂ ਰਾਸ਼ਟਰਵਾਦ ਐਲਾਨਣ ਤੇ ਤੁਰੀ ਹੋਈ ਹੈ। ਦੂਜੇ ਪਾਸੇ ਮੋਦੀ ਦੀ ਭਾਈਵਾਲ ਪਾਰਟੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਨਾ ਹੋ ਕੇ ਬੀਜੇਪੀ ਦਾ ਹੱਥ ਟੋਕਾ ਬਣ ਗਈਆਂ ਹਨ। ਪਿਛਲੇ ਦਿਨੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੇ ਸਿੱਖਾਂ ਵਿੱਚ ਵੱਧਦੇ ਪਾੜ ਨੂੰ ਠੱਲ ਪਾਉਣ ਲਈ ਸੁਪਰੀਮ ਕੋਰਟ ਦੇ ਫੈਸਲੇ ਨੇ ਹਾਲ ਦੀ ਘੜੀ ਵਧੀਆ ਰੋਲ ਅਦਾ ਕੀਤਾ ਹੈ। ਅੱਜ ਅਸੀਂ ਇਸ ਫੈਸਲੇ ਸੰਬੰਧੀ ਅਤੇ ਹੋਰ ਪੰਥਕ ਮੁੱਦਿਆਂ ਤੇ ਦੋ ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਰੋਜ਼ਾਨਾ ਪਹਿਰੇਦਾਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੀਰਾਂ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਸਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਹੈ, ਇਸ ਨਾਲ ਭਾਵੇਂ ਫੌਰੀ ਤੌਰ ਤੇ ਹਰਿਆਣੇ ਦਾ ਟਕਰਾਅ ਰੁਕ ਗਿਆ ਹੈ, ਪਰ ਇਸ ਦੇ ਆਉਣ ਵਾਲੇ ਨਤੀਜੇ ਕੀ ਹੋਣਗੇ ਅਤੇ ਇਹ ਵਿਵਾਦ ਕਿਵੇਂ ਰੁਕੇਗਾ, ਇਸ ਬਾਰੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ, ਜਿਹੜਾ ਸੁਪਰੀਮ ਕੋਰਟ ਦਾ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਫੈਸਲਾ ਆਇਆ, ਮੈਂ ਸਮਝਦਾ ਕਿ ਇਹ ਜਿਹੜਾ ਫੈਸਲਾ ਵਾ ਇਹ ਕਾਨੂੰਨ ਦੀ ਥਾਂ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ। ਕਿ ਜਿਸ ਤਰ੍ਹਾਂ ਪਹਿਲਾਂ ਤੋਂ ਗੱਲ ਕੀਤੀ ਜਾ ਰਹੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਿਹੜੇ ਆਪਣੇ ਭਗਵਾਂ ਬ੍ਰਿਗੇਡ ਆ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਉਹਦੀ ਮਦਦ ਕਰਨ ਇਸ ਮੁੱਦੇ ਤੇ। ਇਹ ਬਾਦਲ ਨੂੰ, ਕਿਉਂਕਿ ਪਹਿਲੀ ਵਾਰ ਸੀ ਕਿ ਸਿੱਖ ਸੰਗਤਾਂ ਨੇ ਬਾਦਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ। ਬਾਦਲ ਨੇ ਜੇ ਅੰਮ੍ਰਿਤਸਰ ਸਾਹਿਬ ਵਿਖੇ ਸੰਮੇਲਨ ਸੱਦਿਆ ਤਾਂ ਉਹਦੇ ਲਈ ਉਹਨੂੰ ਕਿਤੋਂ ਵੀ ਹੁੰਗਾਰਾ ਨਹੀਂ ਮਿਲਿਆ ਤੇ ਆਖਰ ਉਹਨੂੰ ਜਥੇਦਾਰ ਸਾਹਿਬ ਦਾ ਸਹਾਰਾ ਲੈਣਾ ਪਿਆ, ਅਕਾਲ ਤਖ਼ਤ ਦਾ ਸਹਾਰਾ ਲੈਣਾ ਪਿਆ ਤੇ ਉੱਥੋਂ ਹੁਕਮਨਾਮਾ ਜਾਰੀ ਕਰਕੇ ਉਹ ਦੋਨੋਂ ਸੰਮੇਲਨ ਸੀ ਰੱਦ ਕਰਾਉਣੇ ਪਏ। ਉਸ ਤੋਂ ਬਾਅਦ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਟਕਰਾਅ ਚੱਲ ਰਿਹਾ ਸੀਗਾ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਨੂੰ ਲੈ ਕੇ, ਭਾਵੇਂ ਕਿ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਉਹ ਲਗਾਤਾਰ ਕਬਜ਼ੇ ਦੀ ਗੱਲ ਕੀਤੀ ਗਈ। ਹਿੰਦੀ ਅਖਬਾਰਾਂ ਨੇ ਜਿਹੜਾ ਜਿਸ ਤਰ੍ਹਾਂ ਉਸ ਦੇ ਸੰਬੰਧ ਦੇ ਵਿੱਚ ਪ੍ਰਚਾਰ ਕੀਤਾ, ਉਹ ਸਾਡੇ ਲਈ ਬਹੁਤ ਵੱਡੀ ਸ਼ਰਮ ਦੀ ਗੱਲ ਸੀ ਕਿ ਸਿੱਖ ਭਰਾ ਮਾਰੂ ਜੰਗ ਬਲ ਦਿਨੋਂ ਦਿਨ ਵੱਧ ਰਹੇ ਸੀ। ਪਰੰਤੂ ਉਸ ਦੇ ਬਾਵਜੂਦ ਬਾਦਲ ਨੂੰ ਪੰਜਾਬ ਦੇ ਵਿੱਚੋਂ 0% ਵੀ ਸੀ ਜਿਹੜਾ ਸਿੱਖ ਸੰਗਤਾਂ ਵੱਲੋਂ ਹੁੰਗਾਰਾ ਨਹੀਂ ਸੀ ਮਿਲਿਆ। ਸਿੱਖ ਸੰਗਤਾਂ ਇਹ ਮਹਿਸੂਸ ਕਰਦੀਆਂ ਸੀ ਕਿ ਇਹ ਗੋਲਕ ਦੀ ਲੜਾਈ ਆ ਔਰ ਬਾਦਲ ਨੂੰ ਚਾਹੀਦਾ ਸੀ ਕਿ ਹਰਿਆਣੇ ਦੀ ਜੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਗਈ ਹੈ ਤੇ ਉਹਨੂੰ ਸਵੀਕਾਰ ਕਰ ਲੈਂਦਾ। ਸੋ ਉਹਨੂੰ ਸਿੱਖ ਸੰਗਤਾਂ ਵੱਲੋਂ ਇਸ ਮੁੱਦੇ ਤੇ 0% ਵੀ ਹੁੰਗਾਰਾ ਨਹੀਂ ਸੀ ਮਿਲਿਆ ਤੇ ਅਖੀਰ ਨੂੰ ਜਿਸ ਤਰ੍ਹਾਂ 2-3 ਗੁਰਦੁਆਰਾ ਸਾਹਿਬਾਨ ਤੇ ਜਿਹੜੀ ਹਰਿਆਣੇ ਵਾਲਿਆਂ ਨੇ ਉਹਨਾਂ ਦੀ ਸੇਵਾ ਸੰਭਾਲ ਲਈ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੌਲੀ ਹੌਲੀ ਮੈਂ ਸਮਝਦਾ ਸੀ ਕਿ ਉਹ ਸਾਰੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਆ ਜਿਹੜੀ ਉਹ ਹੋ ਸਕਦਾ ਸੀ ਉਹ ਸੰਭਾਲ ਲੈਂਦੇ। ਸੋ ਅਜਿਹੇ ਮੌਕੇ ਸੁਪਰੀਮ ਕੋਰਟ ਦਾ ਜਿਹੜਾ ਸਹਾਰਾ ਲਿਆ ਗਿਆ, ਭਾਵੇਂ ਕਿ ਮੈਂ ਜਿਹੜੀ ਅਸੀਂ ਗੱਲ ਲਈ ਚਿੰਤਤ ਸੀ ਕਿ ਇੱਕ ਭਰਾ ਮਾਰੂ ਜੰਗ ਹੈ ਜਿਹੜੀ ਉਹਦੇ ਵੱਲ ਕੌਮ ਵੱਧ ਰਹੀ ਸੀ, ਉਹਨੂੰ ਫੌਰੀ ਤੌਰ ਤੇ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਉਹਨੂੰ ਫੌਰੀ ਤੌਰ ਤੇ ਇੱਕ ਠੱਲ ਪੈ ਗਈ ਆ ਸੁਪਰੀਮ ਕੋਰਟ ਦੇ ਫੈਸਲੇ ਨਾਲ। ਪਰੰਤੂ ਜੇ ਅਸੀਂ ਇਹਨੂੰ ਦੂਰ ਦ੍ਰਿਸ਼ਟੀ ਨਾਲ ਵੇਖੀਏ ਕਿ ਸਿੱਖਾਂ ਦੀ ਜੇ ਸਿੱਖ ਦੀ ਪਰਿਭਾਸ਼ਾ ਦੀ ਗੱਲ ਕੀਤੀ ਜਾਂਦੀ ਆ ਤਾਂ ਉਹ ਵੀ ਅਦਾਲਤ ਵਿੱਚ ਚਲੀ ਜਾਂਦੀ ਆ। ਜੇ ਸਿੱਖਾਂ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਗੱਲ ਆ ਤਾਂ ਉਹ ਵੀ ਅਦਾਲਤ ਵਿੱਚ ਚਲੀ ਜਾਂਦੀ। ਅੱਜ ਸ਼੍ਰੋਮਣੀ ਕਮੇਟੀ ਆ ਜਿਹੜੀ ਸਾਡੀ, ਜਿਹਦੀ ਬਾਬਤ ਬਾਦਲ ਸਭ ਤੋਂ ਵੱਧ ਰੌਲਾ ਪਾ ਰਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੰਡ ਨਹੀਂ ਦੇਣਾ, ਅਸੀਂ ਸ਼੍ਰੋਮਣੀ ਕਮੇਟੀ ਬੜੀਆਂ ਕੁਰਬਾਨੀਆਂ ਨਾਲ ਲਈ। ਸ਼੍ਰੋਮਣੀ ਕਮੇਟੀ ਦੀ ਹੋਂਦ ਤਾਂ ਪਹਿਲਾਂ ਹੀ ਇਸ ਦੇਸ਼ ਦਾ ਕਾਨੂੰਨ ਆ ਜਿਹੜਾ ਉਹ ਖਤਮ ਕਰ ਚੁੱਕਾ। ਸ਼੍ਰੋਮਣੀ ਕਮੇਟੀ ਦਾ ਪਿਛਲੇ 1.5 ਸਾਲ ਤੋਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੇਸ ਆ ਜਿਹੜਾ ਪਿਆ ਵਾ ਸਹਿਜਧਾਰੀ ਸਿੱਖ ਦੀ ਵੋਟ ਦੇ ਮੁੱਦੇ ਨੂੰ ਲੈ ਕੇ, ਸ਼੍ਰੋਮਣੀ ਦੀ ਹੋਂਦ ਆ ਜਿਹੜੀ ਉਹ ਸੁਪਰੀਮ ਕੋਰਟ ਖਤਮ ਕਰ ਚੁੱਕੀ ਆ। ਤੇ ਅੱਜ ਇਹ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਹਾਲੇ ਹੋਂਦ ਪੂਰੀ ਤਰ੍ਹਾਂ ਨਹੀਂ ਸੀ ਸਥਾਪਿਤ ਹੋਈ, ਉਹਦੀ ਹੋਂਦ ਆ ਜਿਹੜੀ ਉਹ ਵੀ ਸੁਪਰੀਮ ਕੋਰਟ ਦੇ ਪਾਲੇ ਵਿੱਚ ਚਲੀ ਗਈ ਆ। ਸੋ ਸਿੱਖਾਂ ਦੇ ਹਰ ਧਾਰਮਿਕ ਮਾਮਲੇ ਆ ਜਿਹੜੇ ਉਹ ਇਸ ਦੇਸ਼ ਦੇ ਕਾਨੂੰਨ ਦੀ ਪਕੜ ਵਿੱਚ ਚਲੇ ਜਾਂਦੇ ਆ ਤੇ ਸਿੱਖਾਂ ਦੀ ਆਜ਼ਾਦੀ ਕਿੱਥੇ ਆ, ਸਿੱਖਾਂ ਦੀ ਆਜ਼ਾਦ ਹੋਂਦ ਕਿੱਥੇ ਆ, ਜਿਹੜਾ ਸਾਡੇ ਲਈ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਵਾ ਤੇ ਸਾਡੀ ਕੌਮ ਦੀ ਹੋਂਦ ਦਾ ਵਿਸ਼ਾ ਵਾ ਕਿ ਸਾਡੀ ਸਿੱਖਾਂ ਦੀ ਇਸ ਦੇਸ਼ ਦੇ ਵਿੱਚ ਆਜ਼ਾਦ ਹੋਂਦ ਕਿੱਥੇ ਆ। ਹਾਂਜੀ, ਬਿਲਕੁਲ ਬਿਲਕੁਲ। ਤੇ ਵੀਰ ਜੀ, ਇਸ ਦੇ ਨਾਲ ਅਸੀਂ ਬਾਕੀ ਪੰਥਕ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਤੁਸੀਂ ਆਜ਼ਾਦ ਹੋਣ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਪਿਛਲੇ ਦਿਨੀ RSS ਦੇ ਮੁਖੀ ਮੋਹਨ ਭਾਗਵਤ ਨੇ ਸਿੱਖ, ਜੈਨੀ ਅਤੇ ਬੋਧੀਆਂ ਨੂੰ ਹਿੰਦੂਆਂ ਦਾ ਅੱਗ ਦੱਸਿਆ ਹੈ। ਇਸ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿੱਚ ਭਾਰੀ ਰੋਸ ਵਿਖਾਵੇ ਵੀ ਕੀਤੇ ਗਏ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਇਹ ਦੇਖੋ ਪਹਿਲੀ ਵਾਰ ਨਹੀਂ, ਸੰਘ ਪਰਿਵਾਰ ਆ ਜਿਹੜਾ, ਭਗਵਾਂ ਬ੍ਰਿਗੇਡ ਆ ਜਿਹੜਾ, ਉਹ ਨਿਰੰਤਰ ਇਹ ਗੱਲ ਕਹਿੰਦਾ ਆ ਰਿਹਾ ਕਿ ਸਿੱਖ ਨੇ ਜਿਹੜੇ ਉਹ ਹਿੰਦੂ ਧਰਮ ਦਾ ਅੰਗ ਨੇ ਜੀ। ਉਹ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਹੈ ਕਿ ਜੇ ਇਸ ਸੰਘ ਪਰਿਵਾਰ ਦਾ, ਭਗਵਾਨ ਬ੍ਰਿਗੇਡ ਦਾ ਇੱਕੋ ਇੱਕ ਮਿਸ਼ਨ ਆ ਕਿ ਉਹ ਇਸ ਦੇਸ਼ ਵਿੱਚ ਹਿੰਦੁਸਤਾਨ ਦਾ ਉਹ ਆਪਣਾ ਮਿਸ਼ਨ ਉਹਨੂੰ ਲੈ ਕੇ ਚੱਲੇ ਹੋਏ ਨੇ, ਉਹਦੀ ਪੂਰਤੀ ਵੱਲ ਉਹ ਦਿਨੋਂ ਦਿਨ ਵੱਧ ਰਹੇ ਨੇ। ਜਿਸ ਤਰ੍ਹਾਂ ਮੋਦੀ ਨੂੰ ਸਥਾਪਿਤ ਕੀਤਾ ਗਿਆ, ਉਸ ਤੋਂ ਬਾਅਦ ਜਿਸ ਤਰ੍ਹਾਂ ਦੇਸ਼ ਦਾ ਹਿੰਦੂਕਰਨ ਕਰਨ ਵੱਲੋਂ ਵੱਧ ਰਹੇ ਨੇ, ਇਹ ਤਾਂ ਸਿਰਫ ਉਹਨਾਂ ਦੀ ਇੱਕ ਸਟ੍ਰੈਟਜੀ ਆ, ਉਹਦੀ ਨੀਤੀ ਆ। ਉਹ ਲਗਾਤਾਰ ਸਿੱਖਾਂ ਦੀ ਹੋਂਦ ਤੇ ਬਾਰ ਕਰਦੇ ਆ ਰਹੇ ਨੇ, ਉਸੇ ਤਰ੍ਹਾਂ ਬਾਰ ਕਰ ਰਹੇ ਨੇ। ਕੱਲ ਅੱਜ ਦੀਆਂ ਮੇਨ ਖਬਰਾਂ ਨੇ ਜਿਹੜੀਆਂ ਕਿ ਦੇਸ਼ ਦੀ ਜਿਹੜੀ ਮੋਦੀ ਸਰਕਾਰ ਆ ਉਹਨੇ ਇੱਕ ਹਫ਼ਤਾ ਜਿਹੜਾ ਉਹ ਸੰਸਕ੍ਰਿਤ ਦੇ ਵਧਾਵੇ ਲਈ, ਸੰਸਕ੍ਰਿਤ ਨੂੰ ਉਤਸ਼ਾਹਿਤ ਕਰਨ ਲਈ ਪੂਰੇ ਦੇਸ਼ ਵਿੱਚ ਇੱਕ ਹਫ਼ਤਾ ਸੰਸਕ੍ਰਿਤ ਹਫ਼ਤੇ ਵਜੋਂ ਲਾਗੂ ਕਰ ਦਿੱਤਾ ਕਿ ਸਾਰੇ ਸਕੂਲਾਂ ਵਿੱਚ, ਸਾਰੇ ਕਾਲਜਾਂ ਵਿੱਚ ਉਹ ਇੱਕ ਹਫ਼ਤਾ ਜਿਹੜਾ ਉਹ ਸੰਸਕ੍ਰਿਤ ਹਫ਼ਤੇ ਵਜੋਂ ਮਨਾਉਣਾ। ਸੋ ਉਹ ਸਰਕਾਰ ਜਿਹੜੀ ਮੋਦੀ ਸਰਕਾਰ ਹਿੰਦੂਕਰਨ, ਦੇਸ਼ ਦੇ ਹਿੰਦੂਕਰਨ ਦੇ ਏਜੰਡੇ ਨੂੰ ਲੈ ਕੇ ਸਥਾਪਿਤ ਕੀਤੀ ਗਈ ਸੀ, ਉਹ ਆਪਣੇ ਏਜੰਡੇ ਵੱਲ ਨਿਰੰਤਰ ਵੱਧ ਰਹੀ ਆ। ਸੋ ਜਿਸ ਤਰ੍ਹਾਂ ਅਸੀਂ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਸੋਚਣ ਵਾਲੀ ਗੱਲ ਦੇਸ਼ ਦੀਆਂ ਘੱਟ ਗਿਣਤੀਆਂ ਲਈ ਆ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੇ ਹਿੰਦੂਵਾਦੀ ਲੋਕ ਨੇ ਜਿਹੜੇ, ਬਹੁ ਗਿਣਤੀ ਲੋਕ ਨੇ ਜਿਹੜੇ ਅੱਜ ਸੱਤਾ ਤੇ ਵੀ ਕਾਬਜ਼ ਨੇ, ਉਹਨਾਂ ਦਾ ਅਸੀਂ ਮੁਕਾਬਲਾ, ਉਹਨਾਂ ਦਾ ਟਾਕਰਾ ਤੇ ਆਪਣੀ ਹੋਂਦ ਦੀ ਰੱਖਿਆ ਕਿਵੇਂ ਕਰਨੀ ਆ। ਸੋ ਅੱਜ ਜਿਸ ਤਰ੍ਹਾਂ ਭਾਗਵਤ ਨੇ ਗੱਲ ਕੀਤੀ ਆ ਸਿੱਖਾਂ ਦੇ ਨਾਲ, ਉਹਨੇ ਬੋਧੀਆਂ ਤੇ ਜੈਨੀਆਂ ਦੀ ਵੀ ਗੱਲ ਕੀਤੀ ਆ। ਸੋ ਇਹ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਜਿਨ੍ਹਾਂ ਨੂੰ ਇਹ ਹੜਪਣਾ ਚਾਹੁੰਦੇ ਨੇ, ਸੋ ਉਹਨਾਂ ਲਈ ਅੱਜ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਇਕਜੁੱਟ ਹੋ ਕੇ ਜਿਹੜਾ ਆਉਣ ਵਾਲਾ ਸਮਾਂ ਕਿ ਇਹਨਾਂ ਦੀ ਹਿੰਦੂਵਾਦੀ ਲੋਕਾਂ ਦੀ ਜਿਹੜੀ ਸਟ੍ਰੈਟਜੀ ਆ ਉਹਨੂੰ ਵੇਖਦਿਆਂ ਹੋਇਆਂ ਆਉਣ ਵਾਲੇ ਸਮੇਂ ਦੇ ਵਿੱਚ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਜਿਹੜੀ ਵੱਡੀ ਲੋੜ ਆ ਉਹ ਪੈਦਾ ਹੋ ਚੁੱਕੀ ਆ। ਜੀ ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਆਪਣੇ ਨੈਕਸਟ ਕੁਐਸਚਨ ਤੇ ਆਉਂਦੇ ਹਾਂ। ਜਿਸ ਤਰ੍ਹਾਂ ਭਾਰਤੀ ਹੁਕੂਮਤ ਤੋਂ ਸਿੱਖਾਂ ਨੂੰ 30 ਸਾਲ ਬੀਤ ਜਾਣ ਬਾਅਦ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ, ਪਰ ਸਰਕਾਰੀ ਦਬਾਅ ਦੇ ਚਲਦਿਆਂ ਡੇਰਾ ਮੁਖੀ ਸੋਧਾ ਸਾਹਿਬ ਨੂੰ ਪੁਲਿਸ ਨੇ ਅੰਦਰ ਖਾਤੇ ਹਮਾਇਤ ਦੇ ਕੇ ਸਮੇਂ ਸਿਰ ਚਲਾਨ ਪੇਸ਼ ਨਾ ਕਰਨ ਕਰਕੇ ਉਸ ਨੂੰ ਬਰੀ ਕਰ ਦਿੱਤਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਇਹ ਮੁੱਦਾ ਜਿਹੜਾ ਇਹ ਦੋ ਗੱਲਾਂ ਨੇ ਇਹਦੇ ਵਿੱਚ। ਪਹਿਲਾ ਹੈਗਾ ਕਿ ਬਾਦਲ ਸਰਕਾਰ ਨੇ ਸੌਦਾ ਸਾਹਿਬ ਦੀ ਪੂਰੀ ਤਰ੍ਹਾਂ ਪਿੱਠ ਥਾਪੜੀ ਆ ਜੀ, ਉਹਦੇ ਕਾਰਨ ਹੋਇਆ। ਦੂਸਰਾ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਦੇਸ਼ ਦੀ ਜਿਹੜੀ ਨਿਆਂਪਾਲਿਕਾ ਵਾ ਜਿਹੜੀ ਉਹ ਨਿਰਪੱਖ ਨਹੀਂ ਹੈਗੀ। 2007 ਦੇ ਵਿੱਚ ਇਹ ਘਟਨਾ ਵਾਪਰੀ, ਉਹ ਤੋਂ ਬਾਅਦ 2007 ਦੇ ਵਿੱਚ ਇਹ ਜਿਹੜਾ ਕੇਸ ਆ ਸੌਦਾ ਸਾਹਿਬ ਵਿਰੁੱਧ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਦਰਜ ਹੋਇਆ। ਪਰੰਤੂ ਉਸ ਤੋਂ ਬਾਅਦ ਬਾਦਲ ਸਰਕਾਰ ਨਿਰੰਤਰ ਪੰਜਾਬ ਦੀ ਸੱਤਾ ਤੇ ਕਾਬਜ਼ ਹੈ। 2007 ਤੋਂ ਬਾਅਦ ਉਸ ਸੰਬੰਧ ਵਿੱਚ ਹੁਕਮਨਾਮਾ ਵੀ ਜਾਰੀ ਹੋਇਆ, ਸਿੰਘ ਵੀ ਸ਼ਹੀਦ ਹੋਏ। ਅੱਜ ਵੀ ਅਨੇਕਾਂ ਸਿੰਘ ਨੇ ਜਿਹੜੇ ਇਸ ਮੁੱਦੇ ਨੂੰ ਲੈ ਕੇ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ। ਅੱਜ ਵੀ ਥਾਂ ਸੌਦਾ ਸਾਹਿਬ ਦੇ ਪ੍ਰੇਮੀਆਂ ਦੇ ਨਾਲ ਸਿੱਖਾਂ ਦਾ ਟਕਰਾਅ ਆ ਜਿਹੜਾ ਉਹ ਨਿਰੰਤਰ ਹੁੰਦਾ ਆ ਰਿਹਾ ਵਾ। ਪਰੰਤੂ ਉਸ ਦੇ ਬਾਵਜੂਦ ਇਹ ਜਿਹੜਾ ਮੁੱਦਾ ਵਾ ਇਹ ਸਿੱਖ ਭਾਵਨਾਵਾਂ ਭੜਕਾਉਣ ਦਾ ਮੁੱਦਾ ਹੀ ਅਦਾਲਤ ਨੂੰ ਨਹੀਂ ਲੱਗਿਆ। ਹਾਂਜੀ। ਸੋ ਇਹ ਜਿਹੜੀ ਅਦਾਲਤ ਆ, ਜਿਹੜੀ ਨਿਆਂਪਾਲਿਕਾ ਵਾ, ਜਿਹੜੀ ਇਹ ਇੱਥੋਂ ਸਾਫ਼ ਦਿਖਾਈ ਦਿੰਦਾ ਕਿ ਉਹ ਜਿਹੜੀ ਸਿੱਖਾਂ ਦੇ ਬਾਰੇ ਜਿਹੜੀ ਉਹਦੀ ਨਿਰਪੱਖ ਸੋਚ ਆ ਨਹੀਂ। ਜਦੋਂ ਕਿ ਇਹ ਪੂਰੀ ਤਰ੍ਹਾਂ ਮੁੱਦਾ ਜਿਹੜਾ ਸਿੱਖ ਭਾਵਨਾਵਾਂ ਭੜਕਾਉਣ ਦਾ ਸੀ, ਪਰੰਤੂ ਉਸ ਦੇ ਬਾਵਜੂਦ ਸਰਕਾਰ ਦਾ ਜੇ ਇੱਕ ਸਰਕਾਰ ਨੇ ਚਲਾਨ ਆਪਣੀ ਬਦਨੀਤੀ ਨਾਲ ਚਲਾਨ ਨਹੀਂ ਪੇਸ਼ ਕੀਤਾ ਤਾਂ ਅਦਾਲਤ ਨੂੰ ਉਸਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਸੀ। ਸਰਕਾਰ ਨੂੰ ਹਦਾਇਤ ਕਰਕੇ ਉਹਦਾ ਚਲਾਨ ਸੀ ਜਿਹੜਾ ਉਹ ਪੇਸ਼ ਕਰਵਾਉਣਾ ਚਾਹੀਦਾ ਸੀ। ਉਹ ਬਠਿੰਡੇ ਦੀ ਹੇਠਲੀ ਅਦਾਲਤ ਆ ਜਿਹੜੀ ਉਹ ਸੌਦਾ ਸਾਹਿਬ ਦੀ ਨਿੱਜੀ ਪੇਸ਼ੀ ਦੀ ਗੱਲ ਕਰ ਰਹੀ ਆ। ਬਠਿੰਡੇ ਦੀ ਉੱਪਰਲੀ ਅਦਾਲਤ ਆ ਉਹ ਕੇਸ ਹੀ ਰੱਦ ਕਰ ਰਹੀ ਆ। ਸੋ ਜਿਸ ਤਰ੍ਹਾਂ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿ ਇਸ ਦੇਸ਼ ਦਾ ਜਿਹੜਾ ਕਾਨੂੰਨ ਉਹ ਸਿੱਖ ਵਿਰੋਧੀ ਆ, ਇਸ ਦੇਸ਼ ਦੀ ਜਿਹੜੀ ਨਿਆਂਪਾਲਿਕਾ ਉਹ ਵੀ ਸਿੱਖ ਵਿਰੋਧੀ ਆ ਤੇ ਸਾਨੂੰ ਕਿਸੇ ਵੀ ਪਾਸੇ ਨਿਆਂ ਮਿਲਣ ਦੀ ਉਮੀਦ ਨਹੀਂ। ਤੇ ਦੂਸਰੇ ਪਾਸੇ ਬਾਦਲ ਸਰਕਾਰ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਹਮੇਸ਼ਾ ਸੌਦਾ ਸਾਧ ਦੀ ਗੁਲਾਮ ਬਣ ਕੇ, ਉਹਦੀ ਵੋਟਾਂ ਦੀ ਗੁਲਾਮ ਬਣ ਕੇ ਇਹਨੇ ਹਮੇਸ਼ਾ ਸੌਦਾ ਸਾਧ ਅੱਗੇ ਮੱਥਾ ਟੇਕਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਸੌਦਾ ਸਾਧ ਨੂੰ ਸੁਰੱਖਿਆ ਦੇ ਕੇ ਉਹਨਾਂ ਦੀ ਨਾਮ ਚਰਚਾ ਕਰਵਾਈ ਜਾਂਦੀ ਰਹੀ ਆ। ਤੇ ਆਹ ਜਿਹੜਾ ਵਰਤਮਾਨ ਕੇਸ ਸੀ ਜਿਹੜਾ ਜਿੱਥੇ ਉਹਨੂੰ ਸੌਦਾ ਸਾਧ ਨੂੰ ਬਰੀ ਕੀਤਾ ਗਿਆ, ਬਾਦਲ ਸਰਕਾਰ ਦੀ ਪੁਲਿਸ ਨੇ ਇਹ ਕਿਹਾ ਕਿ ਇਹ ਕੇਸ ਆ ਜਿਹੜਾ ਇਹ ਰੱਦ ਕੀਤਾ ਜਾਵੇ ਕਿਉਂਕਿ ਇਹ ਕੇਸ ਆ ਜਿਹੜਾ ਇਹ ਝੂਠਾ ਵਾ, ਇਹ ਕੇਸ ਬਣਦਾ ਹੀ ਨਹੀਂ। ਸੋ ਬਾਦਲ ਸਰਕਾਰ ਇਸ ਮੁੱਦੇ ਤੇ ਪੂਰੀ ਤਰ੍ਹਾਂ ਨੰਗੀ ਚਿੱਟੀ ਹੋ ਕੇ ਸੌਦਾ ਸਾਧ ਦੀ ਪਿੱਠ ਤੇ ਖੜੀ ਹੋਈ ਆ। ਦੂਸਰੇ ਪਾਸੇ ਦੇਸ਼ ਦੀ ਨਿਆਂਪਾਲਿਕਾ ਨੇ ਨਿਆਂ ਦੀ ਪੂਰਤੀ ਨਹੀਂ ਕੀਤੀ, ਉਹਨੇ ਵੀ ਸਿਰਫ ਤੇ ਸਿਰਫ ਸਰਕਾਰ ਦੇ ਅਨੁਸਾਰ ਜਿਹੜਾ ਫੈਸਲਾ ਉਹ ਦਿੱਤਾ। ਜੀ ਤੇ ਵੀਰ ਜੀ ਜਿਸ ਤਰ੍ਹਾਂ ਇਹ ਸੌਦਾ ਸਾਧੀਆਂ ਦੀ ਮਦਦ ਕਰ ਰਹੇ ਕੀ ਕਿਉਂਕਿ ਇਲੈਕਸ਼ਨਸ ਆਉਣ ਵਾਲੇ ਨੇ ਇਸ ਲਈ ਮਦਦ ਕਰ ਰਹੇ ਬਿਕੋਜ਼ ਸੌਦਾ ਸਾਧ ਦੇ ਕਾਫੀ ਫਾਲੋਅਰਸ ਨੇ।
देखो ਇਹ ਤਾਂ ਗੱਲ ਪਹਿਲਾਂ ਵੀ ਲੰਗੀ ਚੁੱਕੀ ਹੈ ਕਿ ਹਮੇਸ਼ਾ ਸੌਦਾ ਸਾਧ ਦੀਆਂ ਜਿਹੜੀਆਂ ਵੋਟਾਂ ਵਾ ਉਹਦੀ ਰਾਜਨੀਤੀ ਲਈ ਬਾਦਲ ਦਲ ਆ ਜਿਹੜਾ ਉਹ ਹਮੇਸ਼ਾ ਸੌਦਾ ਸਾਧ ਦਾ ਗੁਲਾਮ ਬਣ ਕੇ ਚੱਲਿਆ ਜੀ। ਅੱਜ ਦੀ ਤਰੀਕ ਦੇ ਵਿੱਚ ਕਿਉਂਕਿ ਤਲਵੰਡੀ ਸਾਬੋ ਦੇ ਵਿੱਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋ ਰਹੀ ਆ ਤੇ ਦੂਸਰੇ ਪਾਸੇ ਉੱਥੇ ਜਿਹੜਾ ਕਾਂਗਰਸ ਦਾ ਉਮੀਦਵਾਰ ਆ ਉਹ ਸੌਦਾ ਸਾਧ ਦਾ ਕੁੜਮ ਆ ਜੀ। ਸੋ ਇਸ ਸਥਿਤੀ ਜਦੋਂ ਇਹ ਦਿਖਾਈ ਦਿੰਦਾ ਸੀ ਕਿ ਸੌਦਾ ਸਾਧ ਆ ਜਿਹੜਾ ਭਾਵੇਂ ਕਿ ਉਹਦੀ ਆਪਣੇ ਕੁੜਮ ਦੇ ਨਾਲ ਵੀ ਕੁਝ ਮੇਰਾ ਸ਼ਾਇਦ ਪਰਿਵਾਰਕ ਰਿਲੇਸ਼ਨ ਨੇ ਜਿਹੜੇ ਉਹ ਸਹੀ ਨਹੀਂ, ਸੋ ਉਹ ਇਸ ਮੌਕੇ ਜਦੋਂ ਬਾਦਲ ਨੂੰ ਇਹ ਦਿਖਾਈ ਦਿੰਦਾ ਸੀ ਕਿ ਸੌਦਾ ਸਾਹਿਬ ਦੀਆਂ ਵੋਟਾਂ ਨੇ ਜਿਹੜੀਆਂ ਉਹ ਸਾਰੀਆਂ ਦੀਆਂ ਸਾਰੀਆਂ ਕਿਤੇ ਉਹਦੇ ਰਿਸ਼ਤੇਦਾਰ ਨੂੰ ਕਾਂਗਰਸ ਨੂੰ ਨਾ ਚਲੀਆਂ ਜਾਣ, ਤੋਂ ਇਸ ਮੌਕੇ ਇਹ ਫੈਸਲਾ ਇਸੇ ਕਰਕੇ ਸੌਦਾ ਸਾਹਿਬ ਨੂੰ ਏਡੀ ਵੱਡੀ ਰਾਹਤ ਦਿੱਤੀ ਗਈ ਆ ਤਾਂ ਕਿ ਸੌਦਾ ਸਾਹਿਬ ਦੀਆਂ ਵੋਟਾਂ ਨੇ ਜਿਹੜੀਆਂ ਉਹ ਤਲਵੰਡੀ ਸਾਬੋ ਵਿੱਚ ਅਕਾਲੀ ਉਮੀਦਵਾਰ ਜਿਹੜਾ ਬਾਦਲ ਦਲ ਦਾ ਉਮੀਦਵਾਰ ਆ ਉਹਨੂੰ ਪਵਾਈਆਂ ਜਾ ਸਕਣ, ਕਿਉਂਕਿ ਪਟਿਆਲੇ ਵਾਲੀ ਸੀਟ ਆ ਜਿਹੜੀ ਉਹ ਲਗਭਗ ਸਾਫ਼ ਹੈ ਤੇ ਉਹ ਪਟਿਆਲੇ ਵਾਲੀ ਸੀਟ ਆ ਜਿਹੜੀ ਉਹ ਅਕਾਲੀ ਦਲ ਦੇ ਹੱਥੋਂ ਜਾ ਚੁੱਕੀ ਆ। ਸੋ ਜੇ ਪੰਜਾਬ ਦੇ ਵਿੱਚ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਵੱਡੀ ਮਾਰ ਆ ਜਿਹੜੀ ਬਾਦਲ ਦਲ ਨੂੰ ਪੈ ਚੁੱਕੀ ਹੈ, ਜੇ ਵਿਧਾਨ ਸਭਾ ਦੀਆਂ ਦੋਨੇ ਜ਼ਿਮਨੀ ਚੋਣਾਂ ਬਾਦਲ ਦਲ ਹਾਰ ਜਾਂਦਾ ਤਾਂ ਇੱਕ ਤਰ੍ਹਾਂ ਉਹਦਾ ਜਿਹੜਾ ਪੱਤਨ ਮੰਨਿਆ ਜਾ ਰਿਹਾ ਕਿ ਪੰਜਾਬ ਦੇ ਵਿੱਚੋਂ ਇਸ ਪਾਰਟੀ ਦੇ ਸਫਾਏ ਦੀ ਗੱਲ ਆ ਜਿਹੜੀ ਉਹ ਸ਼ੁਰੂ ਹੋ ਸਕਦੀ ਸੀ ਤੇ ਬਾਦਲ ਦਲ ਦੇ ਵਿੱਚ ਜਿਹੜੇ ਦੁਖੀ ਲੋਕ ਬੈਠੇ ਨੇ ਬਾਦਲ ਦੀਆਂ ਨੀਤੀਆਂ ਤੋਂ, ਸੁਖਬੀਰ ਦੀਆਂ ਨੀਤੀਆਂ ਤੋਂ, ਉਹਨਾਂ ਦੀ ਸੋਚ ਆ ਜਿਹੜੀ ਬਾਦਲ ਦਲ ਤੋਂ ਬਾਹਰ ਆਉਣ ਵਾਲੀ ਮੈਂ ਸਮਝਦਾ ਕਿ ਬਣਨੀ ਸ਼ੁਰੂ ਹੋ ਜਾਣੀ ਸੀ। ਸੋ ਇਸ ਗੱਲ ਨੂੰ ਰੋਕਣ ਲਈ ਕਿ ਘੱਟੋ ਘੱਟ ਇੱਕ ਸੀਟ ਆ ਜਿਹੜੀ ਉਹ ਬਾਦਲ ਦਲ ਜਿੱਤ ਜਾਵੇ, ਸੋ ਉਹਦੇ ਲਈ ਸਾਰਾ ਕੁਝ, ਚਾਹੇ ਉਹ ਗੱਲ ਚੱਲ ਰਹੀ ਆ ਕਿ ਕੈਪਟਨ ਅਮਰਿੰਦਰ ਨਾਲ ਸਮਝੌਤਾ ਕੀਤਾ ਗਿਆ, ਚਾਹੇ ਉਹ ਸੌਦਾ ਸਾਧ ਨਾਲ ਸਮਝੌਤਾ ਕੀਤਾ ਗਿਆ, ਸੋ ਚਾਹੇ ਆਪ ਪਾਰਟੀ ਦੇ ਵਿੱਚ ਫੁੱਟ ਪਾਈ ਗਈ ਹੈ, ਸੋ ਬਾਦਲ ਵੱਲੋਂ ਹਰ ਹੱਥਕੰਡਾ ਵਰਤ ਕੇ ਪੰਜਾਬ ਦੀ ਜਿਹੜੀ ਤਲਵੰਡੀ ਸਾਬੋ ਵਾਲੀ ਸੀਟ ਆ ਉਹਨੂੰ ਜਿੱਤਣ ਦੇ ਉਪਰਾਲੇ ਆ ਕੀਤੇ ਜਾ ਰਹੇ ਨੇ। ਹਾਂਜੀ, ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਸਮੇਂ-ਸਮੇਂ ਵੱਖ-ਵੱਖ ਮੁੱਦਿਆਂ ਦੇ ਉੱਪਰ ਅਸੀਂ ਤੁਹਾਨੂੰ ਸਾਡੇ ਵਿਚਾਰ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਹੁਣ ਟਾਈਮ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.